ਤੇ ਜਾਂਦਿਆਂ ਦੀ ਗੱਲ ਕਰੀਏ ਸ਼ੰਭੂ ਮੋਰਚੇ ਵਾਲਿਆਂ ਦੀ, ਕਹਿੰਦੇ ਫੰਡਾਂ ਤੇ ਖਰਚਿਆਂ ਦਾ ਹਿਸਾਬ ਕਿਤਾਬ ਇਹਨਾਂ ਨੇ ਦਿੱਤਾ ਤੇ ਲੈਣ ਦੇਣ ਬਰਾਬਰ ਹੀ ਆ ਜੀ ਤਕਰੀਬਨ। ਹਾਂ ਪਰਮੀਤ ਜੀ, ਮੈਨੂੰ ਲੱਗਦਾ ਇਹਨੇ ਬੈਲੈਂਸ ਸ਼ੀਟ ਪੜ੍ਹੀ ਹੋਈ ਆ। ਬੈਲੈਂਸ ਸ਼ੀਟ ਦੇ ਵਿੱਚ ਨਾ ਬੈਲੈਂਸ ਆ ਕੇ ਮਿਲਾਉਣਾ ਹੀ ਹੁੰਦਾ ਥੱਲੇ। ਹਾਂਜੀ ਸਹੀ ਤੇ ਉਹੀ ਨੋ ਚੀਜ਼ ਹੈ। ਪ੍ਰੋਫਿਟ ਨੋ ਲਾਸ। ਹਾਂ ਕਹਿੰਦੇ ਲਓ ਜੀ, ਸ਼ੰਭੂ ਮੋਰਚੇ ਦੌਰਾਨ ਫੰਡਾਂ ਦਾ ਹਿਸਾਬ ਕਿਤਾਬ ਚੱਕੋ। ਬਕਾਇਦਾ ਤੌਰ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬਕਾਇਦਾ ਤੌਰ ਤੇ ਉਹਨਾਂ ਦੇ ਜਿਹੜੇ ਖਜ਼ਾਨਚੀ ਲਾਏ ਹੋਏ ਸੀਗੇ, ਦਿਲਬਾਗ ਸਿੰਘ ਹਰੀਗੜ੍ਹ ਤੇ ਗੁਰਅਮਨੀਤ ਸਿੰਘ ਮਾਂਗਟ, ਇਹਨਾਂ ਨੇ ਬਕਾਇਦਾ ਤੌਰ ਤੇ ਸਾਰਾ ਹਿਸਾਬ ਕਿਤਾਬ। ਔਰ ਮੈਂ ਦੱਸ ਦਿਆਂ ਕਿ 401 ਦਿਨ ਜਿਹੜਾ ਇਹ ਮੋਰਚਾ ਚੱਲਿਆ ਸ਼ੰਭੂ ਔਰ ਖਨੌਰੀ, ਉਹਦੇ ਵਿੱਚੋਂ ਇਹ ਸ਼ੰਭੂ ਮੋਰਚੇ ਵਾਲਿਆਂ ਦਾ ਆਪਣਾ ਹਿਸਾਬ ਕਿਤਾਬ ਹੈ। ਕਿਸਾਨ ਮਜ਼ਦੂਰ ਮੋਰਚਾ ਤੇ ਹੈ ਨਾ ਜਿਹੜਾ ਸੰਯੁਕਤ ਕਿਸਾਨ ਮੋਰਚਾ, ਜਿਹੜਾ ਸਕੀਮ ਆਪਣੇ ਆਪ ਨੂੰ ਗੈਰ ਰਾਜਨੀਤਿਕ ਕਹਿੰਦਾ, ਉਹਨਾਂ ਦਾ ਜਿਹੜਾ 13 ਫਰਵਰੀ 2024 ਤੋਂ ਜਿਹੜਾ ਮੋਰਚਾ ਸ਼ੁਰੂ ਹੋਇਆ ਸੀਗਾ ਇਹ, ਉਹਦੇ ਵਿੱਚੋਂ ਸ਼ੰਭੂ ਬਾਰਡਰ ਵਾਲੇ ਮੋਰਚੇ ਵਾਲਿਆਂ ਨੇ ਆਪਣਾ ਫਿਰ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਹਿਸਾਬ ਦਿੱਤਾ ਗਿਆ, ਜਿਸ ਚ ਉਹਨਾਂ ਨੇ ਕਿਹਾ ਕਿ ਸਾਨੂੰ ਪੰਜਾਬ ਵੱਲੋਂ, ਪੰਜਾਬ ਦੇ ਕਿਸਾਨਾਂ ਵੱਲੋਂ, ਹੋਰ ਨੁਮਾਇੰਦਿਆਂ ਵੱਲੋਂ, ਧਿਰਾਂ ਵੱਲੋਂ, ਵੱਖ-ਵੱਖ ਵਰਗਾਂ ਵੱਲੋਂ, ਪੰਜਾਬ ਤੋਂ ਬਾਹਰੋਂ ਵੀ ਜਿਹੜਾ ਇਹ 401 ਦਿਨ ਚੱਲੇ ਮੋਰਚੇ ਚ ਫੰਡ ਆਇਆ, ਉਹ 20 ਲੱਖ ਦੇ ਕਰੀਬ ਆਇਆ। 20,58,000 ਜੀ, 20,58,254 ਰੁਪਈਏ ਕਹਿੰਦੇ ਸਾਨੂੰ ਹਾਸਲ ਹੋਏ। ਤੇ ਅਸੀਂ 20 ਲੱਖ ਫੰਡ ਆਇਆ, 20 ਲੱਖ ਖਰਚ ਲਿਆ। 20,58,254 ਦੇ ਵਿੱਚੋਂ ਅਸੀਂ 20,56,520 ਰੁਪਏ ਖਰਚ ਲਏ ਜੀ। ਸੋ ਇਸ ਤਰ੍ਹਾਂ ਮਤਲਬ ਕਿ ਜੇ ਤੁਸੀਂ ਹਿਸਾਬ ਲਾਓ ਕਿ 20,58,254 ਆਇਆ ਸੀ, 20,56,520 ਖਰਚ ਲਿਆ, ਤੇ ਪਿੱਛੇ ਕਹਿੰਦੇ 1,734 ਰੁਪਏ ਬਚ ਗਏ ਸਰ। ਠੀਕ ਹੈ। ਸੋ ਇਹ ਬੱਚਤ ਹੈ। ਸੋ ਅਗਲਾ ਨੇ ਆਪਣਾ ਪੂਰਾ ਹਿਸਾਬ ਕਿਤਾਬ ਦਿੱਤਾ, ਜੋ ਆਇਆ ਸੋ ਲਾਇਆ। ਚਲੋ ਜੀ, ਫਤਿਹ ਬੁਲਾਓ ਤੇ ਕਰ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।